ਐ ਤੇਰੀ ਬੀਵੀ ਨਸਲੀ ਤੇ ਖਾਨਦਾਨੀ ਹੈ ਤੇ ਖਾਨਦਾਨੀ ਹੁੰਦੀ ਹੈ ਨਾ, ਉਹ ਬੰਦੇ ਦੀ ਕਦੀ ਕੰਡ ਨਹੀਂ ਲੱਗਣ ਦਿੰਦੀ। ਅੱਜ ਨਸਲੀ ਤੇ ਖਾਨਦਾਨੀ ਔਰਤਾਂ ਦੀ ਗੱਲ ਹੋਣ ਲੱਗੀ ਤੇ ਕੋਈ ਵੀ ਬੰਦਾ ਗਲਤ ਕਮੈਂਟ ਕਰਨ ਤੋਂ ਪਹਿਲਾਂ ਇੱਕ ਵਾਰੀ ਪੂਰੀ ਗੱਲ ਨੂੰ ਸਮਝ ਲਵੇ ਕਿ ਮੈਂ ਗੱਲ ਕੀ ਕੀਤੀ ਹੈ। ਗੱਲ ਇਸੇ ਤਰ੍ਹਾਂ ਕਿ ਬੰਦਾ ਕੋ ਮਾੜਾ ਜਿਹਾ ਸੀ ਤੇ ਉਹਦੇ ਹਲ ਪ੍ਰਾਹੁਣੇ ਆ ਗਏ, ਦਿਹਾੜੀ ਵੀ ਉਸ ਦਿਨ ਕੋਈ ਨਾ ਹੁੰਦੀ ਲੱਗੀ, ਘਰ ਵਿੱਚ ਆਟਾ ਵੀ ਕੋਈ ਨਾ, ਬੰਦਾ ਬੜਾ ਪਰੇਸ਼ਾਨ ਵੀ ਹੁਣ ਪ੍ਰਾਹੁਣਿਆਂ ਨੂੰ ਕੀ ਖਵਾਈਏ। ਬੀਵੀ ਆਖਦੀ ਕਿ ਤੁਸੀਂ ਪਰੇਸ਼ਾਨ ਨਾ ਹੋਵੋ, ਮੈਂ ਇਹਦਾ ਕੋਈ ਹੱਲ ਕੱਢਣੀ ਆ। ਉਹ ਸਾਹਮਣੇ ਘਰ ਗਈ, ਉਹਨਾਂ ਨੇ ਜਾ ਕੇ ਆਖਿਆ ਕਿ ਸਾਡੇ ਹਲ ਪ੍ਰਾਹੁਣੇ ਆਏ ਨੇ ਤੇ ਰਾਸ਼ਨ ਕੋਈ ਨਹੀਂ, ਤੇ ਮਿਹਰਬਾਨੀ ਕਰੋ ਸਾਨੂੰ ਕੋ ਥੋੜਾ ਜਿਹਾ ਰਾਸ਼ਨ ਦੇ ਦਿਓ, ਜਦੋਂ ਸਾਡਾ ਰਾਸ਼ਨ ਆਏਗਾ ਉਸ ਟਾਈਮ ਅਸੀਂ ਵਾਪਸ ਕਰ ਦਿਆਂਗੇ। ਉਹਨੇ ਨਾ ਖੈਰ ਰਾਸ਼ਨ ਲਿਆ ਕੇ ਨਾ ਤੇ ਪ੍ਰਾਹੁਣਿਆਂ ਨੂੰ ਖਵਾ ਦਿੱਤਾ। ਹੁਣ ਇਹ ਸਾਰੀ ਗੱਲ ਨਾ ਉੱਥੇ ਇੱਕ ਪ੍ਰਾਹੁਣਾ ਸੁਣਦਾ ਪਿਆ ਸੀ, ਉਹਨੇ ਉਸ ਟਾਈਮ ਤੇ ਕੋਈ ਗੱਲ ਨਾ ਕੀਤੀ। ਜਦੋਂ ਬੰਦਾ ਜਾਣ ਲੱਗਾ ਨਾ, ਤੇ ਤੁਹਾਨੂੰ ਪਤਾ ਕਿ ਪ੍ਰਾਹੁਣਿਆਂ ਦੀ ਆਦਤ ਹੈ ਕਿ ਉਹ ਬੱਚਿਆਂ ਨੂੰ ਜਾਣ ਲੱਗਾ ਕੋਈ ਪੈਸੇ ਪੂਸੇ ਦੇ ਕੇ ਜਾਂਦੇ ਹੁੰਦੇ ਨੇ। ਅੱਛਾ, ਉਹਨਾਂ ਦਾ ਇੱਕ ਬੱਚਾ ਵੀ ਸੀ, ਉਹਨੇ ਕੀ ਕੀਤਾ ਕਿ 5000 ਰੁਪਇਆ ਜੇਬ ਵਿੱਚੋਂ ਕੱਢ ਕੇ ਨਾ ਤੁਸੀਂ ਬੱਚੇ ਨੂੰ ਦਿੱਤਾ ਤੇ ਬੰਦੇ ਨੂੰ ਇੱਕ ਗੱਲ ਸਮਝਾਈ। ਬੰਦੇ ਨੂੰ ਆਖਿਆ ਗੱਲ ਸੁਣ ਮੇਰੀ, ਐ ਤੇਰੀ ਬੀਵੀ ਨਸਲੀ ਤੇ ਖਾਨਦਾਨੀ ਹੈ, ਇਹਦੀ ਇੱਜ਼ਤ ਕਰੀ ਤੇ ਇਹਦੇ ਕੋਲੋਂ ਇੱਜ਼ਤ ਕਰਵਾਈ, ਸਾਰੀ ਜ਼ਿੰਦਗੀ ਤੂੰ ਮਾਰ ਨਾ ਖਾਵੇਂ ਦਾ ਤੇ ਤੇਰੀ ਕੰਡ ਨਾ ਲੱਗਣ ਦੇ ਇਹਦੀ। ਗੱਲ ਹੈ ਕਿ ਜਿਹੜੀ ਨਸਲੀ ਤੇ ਖਾਨਦਾਨੀ ਹੁੰਦੀ ਹੈ ਨਾ, ਉਹ ਬੰਦੇ ਦੀ ਕਦੀ ਕੰਡ ਨਹੀਂ ਲੱਗਣ ਦਿੰਦੀ। ਬੰਦਾ ਯਾਰ ਜਿੱਡਾ ਵੀ ਬਾੜਾ ਹੋਵੇ ਲੇਕਿਨ ਹੈ ਤੇ ਸਿਰ ਦਾ ਤਾਜ ਨਾ, ਜੋ ਵੀ ਹੈ। ਪਰ ਮੈਂ ਵੀ ਨਹੀਂ ਆਂਦਾ ਕਿ ਬੰਦਾ ਸਿਰ ਦਾ ਤਾਜ ਹੈ ਤੇ ਔਰਤ ਪੈਰਾਂ ਦੀ ਜੁੱਤੀ ਹੈ। ਨਹੀਂ ਯਾਰ, ਔਰਤ ਪੈਰਾਂ ਦੀ ਜੁੱਤੀ ਨਹੀਂ, ਔਰਤ ਦੀ ਵੀ ਬੜੀ ਸ਼ਾਨ ਹੈ, ਬੀਵੀ ਦੀ ਵੀ ਬੜੀ ਸ਼ਾਨ ਹੈ। ਲੇਕਿਨ ਖਾਨਦਾਨੀ ਤੇ ਨਸਲੀ ਬੀਵੀ ਉਹ ਆਪਣੀ ਇੱਜ਼ਤ ਦਾ ਵੀ ਖਿਆਲ ਰੱਖਦੀ ਤੇ ਆਪਣੇ ਖਾਮਦ ਦੀ ਇੱਜ਼ਤ ਦਾ ਵੀ ਖਿਆਲ ਰੱਖਦੀ। ਉਮੀਦ ਕਰਨਾ ਵਾ ਗੱਲ ਦੀ ਹੁਣ ਸਮਝ ਆ ਗਈ ਹੋਵੇਗੀ। ਜੇ ਸਮਝ ਆ ਗਈ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰਨਾ ਹੈ। ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ।